ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਸਾਡੇ ਨਾਲ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ। ਕਰਦੇ ਹਾਂ ਸਭ ਤੋਂ ਪਹਿਲਾਂ ਮਿੰਟੂ ਜੀ ਦਾ ਸਵਾਗਤ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਨੰਬਰ ਹੈ 209-277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਜੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਪੰਜਾਬ ਸਰਕਾਰ ਇੱਕ ਹੋਰ ਯੂ ਟਰਨ ਮਾਰ ਗਈ ਹੈ ਜੀ। ਹਾਂ ਬਿਲਕੁਲ। ਅੱਜ ਜਿਵੇਂ ਕਹਿੰਦੇ ਹੁੰਦੇ ਆ ਨਾ ਖਾਣ ਪੀਣ ਵਾਲੇ ਕਿ ਅੱਜ ਮੌਸਮ ਠੰਡਾ ਹੈ, ਆਪਾਂ ਇੱਕ ਇੱਕ ਲਾ ਲਈਏ, ਦੋ ਦੋ ਹਾੜੇ ਲਾ ਲਈਏ। ਉਦਾਂ ਮੈਨੂੰ ਲੱਗਦਾ ਅੱਜ ਮੌਸਮ ਤੁਹਾਨੂੰ ਪਤਾ ਹੀ ਆ, ਜਿਹੜਾ ਇਹ ਮਹੀਨਾ ਪਹਿਲਾਂ ਤਪਿਆ ਬੜਾ ਤੇ ਹੁਣ ਠੰਡਾ ਜਿਹਾ ਚੱਲਣ ਡਿਆ। ਸ਼ਾਇਦ ਇਹਨਾਂ ਨੇ ਵੀ ਕਿਹਾ ਹੋਵੇ ਕਿ ਅੱਜ ਮੌਸਮ ਬੜਾ ਵਧੀਆ, ਅੱਜ ਮੌਸਮ ਬੜਾ ਬੇਈਮਾਨ ਹੈ ਕਿ ਚਲੋ ਇੱਕ ਯੂ ਟਰਨ ਲਾ ਲਈਏ। ਤਾਂ ਗੱਲ ਇਹ ਆ। ਹੈਲੋ ਜੀ ਹੈਲੋ, ਹਾਂਜੀ ਹਾਂਜੀ, ਮੇਰੀ ਜੀ ਆਵਾਜ਼ ਆ ਰਹੀ ਹੈ ਜੀ? ਜੀ ਜੀ ਬਿਲਕੁਲ। ਹਾਂਜੀ, ਤੇ ਮੈਂ ਕਹਿ ਰਿਹਾ ਸੀਗਾ ਕਿ ਇਹ ਵੀ ਕਹਿੰਦੇ ਨੇ ਕਿ ਚਲੋ ਅੱਜ ਮੌਸਮ ਬੜਾ ਬੇਈਮਾਨ ਆ, ਆਪਾਂ ਵੀ ਘੁੱਟ ਘੁੱਟ ਬਈ ਯੂ ਟਰਨ ਲਾ ਲਈਏ, ਇੱਕ ਇੱਕ ਯੂ ਟਰਨ ਲਾ ਲਈਏ। ਖੈਰ, ਜੀ ਮਸਲਾ ਕੀ ਆ ਕਿ ਇਹ ਜਿਹੜਾ ਇਹਨਾਂ ਨੇ ਨਵਾਂ ਵਾਰਡਬੰਦੀ ਦਾ ਪੰਗਾ ਛੇੜਿਆ ਸੀ, ਇਹਦੇ ਵਿਰੁੱਧ ਬੜੀਆਂ ਸਾਰੀਆਂ ਸ਼ਿਕਾਇਤਾਂ ਪਈਆਂ ਸਨ। ਜੀ ਸ਼ਿਕਾਇਤਾਂ ਹਾਈ ਕੋਰਟ ਗਈਆਂ, ਯਾਨੀ ਕਈ, ਇੱਕ ਨਹੀਂ ਵੀ, ਮਤਲਬ ਕਿ ਕਿਸੇ ਇੱਕ ਸ਼ਹਿਰ ਦੀ ਕਹਾਣੀ ਨਹੀਂ ਸੀਗੀ ਕਿ ਕੋਈ ਇਹਨਾਂ ਦੀ ਕੰਪਲੇਂਟ ਪਈ ਹੋਵੇ, ਕੋਈ ਇਤਰਾਜ਼ ਹੋਇਆ ਹੋਵੇ। ਜੀ ਦਰਅਸਲ ਕੀ ਹੈ ਕਿ ਇਹਦੇ ਖਿਲਾਫ ਕਈ ਨਿਗਮਾਂ ਦੀਆਂ ਵਾਰਡਬੰਦੀਆਂ ਜਿਹੜੀਆਂ ਹੋਈਆਂ ਸਨ, ਉਹਨਾਂ ਦਾ ਇਤਰਾਜ਼ ਜਿਹੜਾ ਉਹ ਕੋਰਟ ਦੇ ਵਿੱਚ ਗਿਆ ਸੀਗਾ। ਜੀ ਕੋਰਟ ਦੇ ਵਿੱਚ ਜਦੋਂ ਗਿਆ, ਉੱਥੇ ਘਿਰ ਗਏ। ਤਾਂ ਤੁਹਾਨੂੰ ਪਤਾ ਹੈ ਕਿ ਸਥਾਨਕ ਚੋਣਾਂ ਦਾ ਮਹੱਤਵ ਬੜਾ ਹੁੰਦਾ ਸਰਕਾਰਾਂ ਦਾ। ਤਾਂ ਜਿਵੇਂ ਆਪਾਂ ਵੇਖਦੇ ਹਾਂ ਕਿ ਸਟੇਟ ਦੇ ਵਿੱਚ ਸਾਰਾ ਕੰਮ ਕਰਨ ਦਾ ਅਧਿਕਾਰ ਖੇਤਰ ਹੁੰਦਾ ਹੈ, ਪਰ ਸ਼ਹਿਰੀ ਖੇਤਰ ਦਾ ਜੇ ਵੇਖੀਏ ਤਾਂ ਉਹ ਸਾਰਾ ਲੋਕਲ ਬਾਡੀਜ਼ ਦੇ ਥਰੂ ਚੱਲਦਾ ਹੈ। ਤਾਂ ਜੀ ਫਿਲਹਾਲ ਬੜੀ ਖਬਰ ਇਹ ਆ ਰਹੀ ਆ ਕਿ ਇਹਨਾਂ ਨੇ ਪੁਰਾਣੀ ਬੰਦੀ ਜਿਹੜੀ ਸੀਗੀ ਵਾਰਡਬੰਦੀ, ਉਹਦੇ ਤੇ ਸਹਿਮਤੀ ਜਤਾ ਦਿੱਤੀ ਤੇ ਮਾਮਲਾ ਜਿਹੜਾ ਹੈ ਕਿ ਕੋਰਟ ਦੇ ਆਦੇਸ਼ ਅਨੁਸਾਰ ਹੁਣ ਪੁਰਾਣੀ ਵਾਰਡਬੰਦੀ ਦੇ ਵਿੱਚ ਹੀ ਅੱਗੇ ਵਧੇਗਾ। ਯਾਨੀ ਕਿਸੇ ਕਿਸਮ ਦਾ ਕੋਈ ਵੀ ਨਵਾਂ ਡੀਲਿਮਿਟੇਸ਼ਨ ਦਾ ਫਾਰਮੂਲਾ ਕਿਤੇ ਵੀ ਲਾਗੂ ਨਹੀਂ ਹੋਇਆ। ਤਾਂ ਜੀ ਇਧਰ ਜੇ ਤੁਸੀਂ ਦੇਖੋ ਕਿ ਪਠਾਨਕੋਟ ਦੇ ਵਿੱਚ ਦੱਸਦੇ ਆ ਕਿ ਕਾਫੀ ਜ਼ਿਆਦਾ ਉੱਥੇ ਹਲਚਲ ਵੇਖਣ ਨੂੰ ਮਿਲੀ ਆ। ਕਾਂਗਰਸ ਭਾਜਪਾ ਦੇ ਖੇਮੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਇਹ ਵਾਰਡਬੰਦੀ ਇਹਨਾਂ ਨੇ ਇਸ ਤਰੀਕੇ ਨਾਲ ਕੀਤੀ ਸੀਗੀ ਕਿ ਜਿਹਨੂੰ ਆਪਾਂ ਕਿਸੇ ਵੀ ਲਿਹਾਜ਼ ਦੇ ਨਾਲ ਸਹੀ ਮੰਨ ਹੀ ਨਹੀਂ ਸਕਦੇ। ਜੀ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਹੁਣ ਮੇਨ ਗੱਲ ਇਹ ਆ ਕਿ ਇੱਕ ਪਾਸੇ ਆਪਣੀਆਂ ਵਾਢੀਆਂ ਦੀ ਤਿਆਰੀ ਹੈ ਤੇ ਦੂਜੇ ਪਾਸੇ ਚੋਣਾਂ ਦੀ ਤਿਆਰੀ ਹੋ ਜਾਏਗੀ। ਵਾਂਗ ਇਲੈਕਸ਼ਨ ਵਿਆਹ ਤੇਰੇ ਦੀ ਤਿਆਰੀ ਜ਼ੋਰਾਂ ਤੇ, ਯਾਨੀ ਪਰ ਇੱਥੇ ਵਾਂਗ ਵਿਆਹ ਦੇ ਇਲੈਕਸ਼ਨ ਦੀ ਤਿਆਰੀ ਸ਼ੁਰੂ ਹੋ ਜਾਏਗੀ। ਅੱਗੇ ਵੀ ਸਰ ਸ਼ਰਾਬ ਦੇ ਠੇਕੇ ਠੁਕੇ ਵਾਲਿਆਂ ਨੂੰ ਲੋਕਾਂ ਨੇ ਸਾਈ ਸੂਈ ਦੇ ਦਿੱਤੀ ਸੀ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਕਿਉਂਕਿ ਉਦੋਂ ਇਹ ਸਮਝਿਆ ਜਾਂਦਾ ਸੀਗਾ ਕਿ ਜਨਵਰੀ 'ਚ ਸ਼ਾਇਦ ਜਾਂ ਫਰਵਰੀ ਦੇ ਵਿੱਚ ਇਲੈਕਸ਼ਨ ਹੋਵੇਗਾ। ਜੀ ਤੇ ਚਲੋ ਉਹ ਫਿਰ ਸਾਈ ਸੂਈ ਮੈਨੂੰ ਲੱਗਦਾ ਨਹੀਂ ਮੁੜੀ ਹੋਣੀ। ਉਹ ਕਹਿੰਦੇ ਹੋਣੇ ਚਲੋ ਕੋਈ ਗੱਲ ਨਹੀਂ, ਕੋਈ ਨਾ ਕੋਈ ਇਲੈਕਸ਼ਨ ਤੇ ਆ ਹੀ ਜਾਣਾ ਤੁਹਾਡਾ, ਤਾਂ ਉਸੇ ਸਾਈ ਜੀ ਦੇ ਵਿੱਚ ਹੀ ਕੰਮ ਹੋ ਜਾਣਾ। ਤਾਂ ਮਤਲਬ ਹੂੰ ਕਿ ਉਦੋਂ ਪੱਕਾ, ਕਿਉਂਕਿ ਆਪਾਂ ਵੀ ਹੁਣ ਇੱਥੇ ਹੀ ਰਹਿੰਦੇ ਹਾਂ, ਆਪਾਂ ਨੂੰ ਕਿਹੜਾ ਕੋਈ ਪਤਾ ਨਹੀਂ ਹੈਗਾ ਜੀ ਕਿਹੜਾ ਬੰਦਾ ਬਾਈ ਕਿਹੜੀ ਲੈ ਕੇ ਇਹਨਾਂ ਤੋਂ ਪੀਂਦਾ, ਸਭ ਪਤਾ ਹੈ। ਤਾਂ ਗੱਲ ਅਸਲ ਦੇ ਵਿੱਚ ਇਹੋ ਆ ਕਿ ਇਹ ਸਾਰਾ ਕੁਝ ਡਨ ਸੀ, ਫਿਰ ਵਿੱਚੋਂ ਸਟੇ ਹੋ ਗਿਆ ਹਾਈ ਕੋਰਟ ਦਾ, ਪਰ ਤਿਆਰੀਆਂ ਮੁਕੰਮਲ ਆ। ਹੁਣ ਲੱਗੇਗਾ ਜ਼ੋਰ, ਮਤਲਬ ਕਿ ਜਿਵੇਂ ਲਾ ਲਓ ਕਿ ਕੋਈ ਵਿਧਾਇਕ ਜਾਂ ਮੰਤਰੀ ਕਿਸੇ ਸ਼ਹਿਰ ਤੋਂ ਆਉਂਦਾ ਹੈ ਜਾਂ ਉਹਦੇ ਹਲਕੇ 'ਚ ਕੋਈ 2-3 ਸ਼ਹਿਰ ਪੈਂਦੇ ਆ, ਨਿਗਮ ਕੌਂਸਲ ਜੋ ਵੀ ਆ, ਤਾਂ ਉੱਥੇ ਬਹੁਤ ਉਹਨਾਂ ਦਾ ਵਕਾਰ ਦਾਅ ਤੇ ਲੱਗ ਜਾਏਗਾ।
ਔਰ ਰੀਸ਼ਫਲਿੰਗ ਜੇ ਹੋਣੀ ਹੋਈ ਇਸ ਗਵਰਨਮੈਂਟ ਦੀ, ਭਾਵੇਂ ਉਹ ਐਂਡ ਵਾਲੀ ਹੋਵੇ ਜਾਂ ਮਤਲਬ ਕਿ ਪਹਿਲੀ ਦੂਜੀ ਹੋਵੇ, ਕੋਈ ਵੀ ਜੀ, ਹੋਵੇ ਗਾਂ, ਉਹ ਦੂਜੀ ਵੀ ਗਾਂ ਉਹਦੇ ਤੋਂ ਮਗਰੋਂ ਹੋ ਸਕਦੀ ਹੈ, ਪਰ ਇਹਦਾ ਮੁੱਢ ਵੀ ਇੱਥੋਂ ਬਚੇਗਾ, ਕਿਉਂਕਿ ਜੀ, ਸ਼ਹਿਰਾਂ ਦੇ ਵਿੱਚ ਤੈਅ ਹੋ ਜਾਏਗਾ ਕਿ ਕਿਉਂਕਿ ਇਹਦੇ ਵਿੱਚ ਹੁਣ ਕੁਝ ਜ਼ਿਆਦਾ ਧੱਕਾ ਕਰਨਗੇ ਤਦ ਵੀ ਇਹ ਫੜੇ ਜਾਣਗੇ, ਤਦ ਵੀ ਬਿਲਕੁਲ, ਇਹ ਫੜੇ ਜਾਣਗੇ। ਬਟ ਜੇ ਨਹੀਂ ਕਰਦੇ ਤਾਂ ਮਤਲਬ ਕਿ ਜੇ ਸਿੱਧਮ ਸਿੱਧਾ ਜਾਂਦੇ ਆ ਤਾਂ ਜਿੱਥੇ ਇਹਨਾਂ ਦੇ ਬੰਦੇ ਪਛੜਨਗੇ, ਹੁਣ ਤੁਸੀਂ ਵੇਖੋ ਨਾ ਕਿ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ 'ਚ ਤਾਂ ਅੱਠੇ ਅੱਠ ਮਾਰੀ ਜਾਂਦੇ, ਸਾਡਾ ਇੰਨਾ ਰਿਜ਼ਲਟ ਵੱਡਾ, ਇੰਨਾ ਰਿਜ਼ਲਟ ਵੱਡਾ, ਪਰ ਤੁਸੀਂ ਵੇਖੋ ਕਿ ਕਿੰਨੀ ਜਦੋਜਹਿਦ ਕਰਨੀ ਪਈ, ਖੰਨਾ, ਮਾਨਸਾ, ਬਾਘਾ ਪੁਰਾਣਾ, ਕਿੰਨੀ ਥਾਂ ਤੇ ਝਗੜੇ ਹੋ ਰਹੇ ਨੇ ਇਹਨਾਂ ਦੇ, ਕਿੰਨੀ ਬਿਲਕੁਲ। ਥਾਂ ਤੇ। ਤੋ ਇਹ ਆਪਣੇ ਆਪ ਦੇ ਵਿੱਚ ਫੈਕਟ ਸੀਗਾ ਕਿ ਇਹਨਾਂ ਦੇ ਕੁਝ ਵਿਧਾਇਕ ਜਿਹੜੇ ਆ ਕਿ ਅਸੀਂ ਹਾਰਾਂਗੇ, ਅਸੀਂ ਆਪੋ ਆਪਣੇ ਹਲਕੇ ਦੇ ਵਿੱਚ ਮਾਤ ਖਾਵਾਂਗੇ ਤਾਂ ਸਾਡੀ ਬੁਰੀ ਗੱਤ ਕਰਨਗੇ, ਤਾਂ ਉਸੇ ਤਰ੍ਹਾਂ ਦਾ ਹੀ ਇੱਕ ਇਮਤਿਹਾਨ ਹੋਏਗਾ, ਖਾਸ ਤੌਰ ਤੇ ਉਹਨਾਂ ਲੀਡਰਾਂ ਦਾ ਜਿਹੜੇ ਮੰਤਰੀ ਮੰਡਲ ਦੇ ਵਿੱਚ ਨੇ ਜਾਂ ਵਿਧਾਇਕੀ ਦੇ ਵਿੱਚ ਨੇ, ਪਰ ਉਹ ਥੋੜਾ ਸ਼ਰਾਫਤ ਨਾਲ ਪੇਸ਼ ਆਉਂਦੇ ਨੇ, ਜ਼ਿਆਦਾ ਧੱਕਾ ਨਹੀਂ ਕਰਦੇ, ਕਿਸੇ ਤੇ ਨਜਾਇਜ਼ ਨਹੀਂ ਕਰਦੇ, ਮਤਲਬ ਕਿ ਉਹਨਾਂ ਵਾਸਤੇ ਇਮਤਿਹਾਨ ਥੋੜਾ ਟਫ ਰਹੇਗਾ। ਹੂੰ। ਬਿਲਕੁਲ, ਬਿਲਕੁਲ ਇਹ ਪੇਚੇ ਫਸਣਗੇ ਤੇ ਅੱਗੇ ਜੇਕਰ ਗੱਲ ਕਰੀਏ ਤਾਂ ਚੰਡੀਗੜ੍ਹ 'ਚ ਅੱਜ ਇੱਕ ਹੋਰ ਕਤਲ ਹੋਇਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ ਲੱਕੀ ਪਟਿਆਲ ਹੋਣੀ। ਮੈਂ ਹੁਣੇ ਦੇਖ ਰਿਹਾ ਸੀ ਇੱਕ ਚੈਨਲ ਦੇ ਉੱਪਰ ਲੱਕੀ ਪਟਿਆਲ ਫ਼ੋਨ ਕਾਲ ਤੇ ਗੱਲ ਵੀ ਕਰ ਰਿਹਾ ਹੈ। ਇਹ ਚੱਲੀ ਕੀ ਜਾਂਦਾ ਜੀ? ਵੇਖੋ, ਚੱਲੀ ਇਹ ਜਾਂਦਾ ਹੈ ਕਿ ਚੰਡੀਗੜ੍ਹ ਵਰਗਾ ਸ਼ਹਿਰ ਸੁਰੱਖਿਅਤ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਹੋਣਾ, ਪਹਿਲਾਂ ਸਕੂਟੀ ਤੇ ਆ ਕੇ, ਆਟੋ ਤੇ ਆ ਕੇ ਸ਼ਾਇਦ ਗ੍ਰਨੇਡ ਸੁੱਟਿਆ ਗਿਆ ਸੀ। ਮੋਹਾਲੀ ਦੇ ਜੀ, ਵਿੱਚ ਆਰਪੀਜੀ ਅਟੈਕ ਹੋਇਆ। ਮੋਹਾਲੀ ਦੇ ਵਿੱਚ ਰਾਣਾ ਵਾਲਾ ਚੌਰੀਆ ਮਾਰਿਆ ਗਿਆ 10,000 ਦੀ ਭੀੜ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜਿਹੜਾ ਆਹ ਕਤਲ ਆ, ਇਸ ਕਤਲ ਤੋਂ ਪਹਿਲਾਂ ਜੇ ਤੁਸੀਂ ਵੇਖੋਗੇ ਤੇ ਕੱਲ ਆਪਾਂ ਖਬਰ ਕਰ ਰਹੇ ਸਾਂ ਕਿ ਪੀਯੂ ਦੇ ਵਿੱਚ ਫਾਇਰਿੰਗ ਹੋਈ ਆ। ਇਹਦਾ ਬਿਲਕੁਲ, ਮਤਲਬ ਇਹ ਆ ਕਿ ਅਸੀਂ ਕੱਲਾ ਪੰਜਾਬ ਨੂੰ ਨਾ ਨਿੰਦੀਏ, ਤਾਂ ਇੱਥੇ ਯੂਟੀ ਆ ਜਿਹੜਾ, ਸਾਡੀ ਰਾਜਧਾਨੀ ਆ ਜਿਹੜਾ ਚੰਡੀਗੜ੍ਹ, ਉਹ ਵੀ ਸੁਰੱਖਿਅਤ ਨਹੀਂ, ਜਿੱਥੇ ਆਮ ਤੌਰ ਤੇ ਕ੍ਰਾਈਮ ਕਰਨ ਲੱਗਿਆ 36 ਵਾਰ ਪਹਿਲਾਂ ਸੋਚਿਆ ਜਾਂਦਾ ਸੀਗਾ ਕਿ ਬਈ ਉੱਥੋਂ ਨਿਕਲਾਂਗੇ ਕਿਸ ਤਰ੍ਹਾਂ, ਪਰ ਅੱਜ ਤੇ ਜਿਹੜੀ ਫੁਟੇਜ ਮੈਂ ਦੇਖੀ ਆ, ਜਿਵੇਂ ਹੀ ਇਹ ਪ੍ਰਾਪਰਟੀ ਡੀਲਰ ਜਿਹੜਾ ਹੈ ਉਹ ਗੱਡੀ ਚੋਂ ਉਤਰਨ ਦਾ ਯਤਨ ਕਰਦਾ ਹੈ, ਇਹਦੀ ਉਮਰ ਜਿਹੜੀ ਆ 31 ਕੁ ਵਰਿਆਂ ਦੀ ਸੀ, ਬੜਾ ਸ਼ਾਂਟਵਾ ਸਰੀਰ ਸੀ ਤੇ ਬੜਾ ਹੀ ਡੈਸ਼ਿੰਗ ਗੱਭਰੂ ਸੀਗਾ, ਕਾਲੇ ਰੰਗ ਦੀ ਫੋਰਚੂਨਰ। ਜਿਵੇਂ ਹੀ ਇਹ ਆਪਣੀ ਫੋਰਚੂਨਰ ਦੀ ਬਾਰੀ ਖੋਲਦਾ ਹੈ ਤਾਂ ਯਕਦਮ ਕੋਲ ਆ ਕੇ ਇੱਕ ਹੈਲਮਟ ਪਾਈ ਹੋਈ ਆ, ਲਾਲ ਉਹਦੀ ਟੀ-ਸ਼ਰਟ ਆ, ਸੱਜੇ ਹੱਥ ਦੇ ਵਿੱਚ ਮੈਂ ਉਹਦੇ ਇੱਕ ਕੜਾ ਨੂਮਾ ਚੀਜ਼ ਦੇਖਦਾ ਹੈ, ਉਹ ਬੰਦਾ ਤਾੜ ਤਾੜ ਗੋਲੀਆਂ ਵਰਾਉਂਦਾ ਹੈ। ਤਾਂ ਗੱਲ ਇਹ ਆ ਕਿ ਫਿਰ ਥੋੜੀ ਜਿਹੀ ਗੱਡੀ ਭਜਾਉਣ ਦਾ ਵੀ ਯਤਨ ਕਰਦਾ ਹੈ। ਸੀਸੀਟੀਵੀ ਦੇ ਵਿੱਚ ਜਿਵੇਂ ਦੇਖੀਏ, ਹਮਲਾਵਰ ਪਹਿਲਾਂ ਕੰਡਕਟਰ ਸਾਈਡ ਤੋਂ ਤੇ ਫਿਰ ਡਰਾਈਵਰ ਸਾਈਡ ਤੋਂ ਆ ਕੇ ਗੋਲੀਆਂ ਮਾਰਦਾ ਹੈ। ਇਹ ਦੋ ਜਣੇ ਸੀ ਤੇ ਫਿਰ ਕੈਮਰੇ 'ਚ ਕੈਦ ਹੋਏ ਨੇ, ਇਹ ਦੋਵੇਂ ਭੱਜਦੇ। ਤਾਂ ਕੁੱਲ ਜੀ, ਮਿਲਾ ਕੇ ਦੱਸਦੇ ਆ ਕਿ 12 ਖਾਲੀ ਖੋਲ ਬਰਾਮਦ ਹੋਏ ਆ। ਤੁਸੀਂ ਹਿਸਾਬ ਲਾ ਲਓ, ਕੁੱਬਾੜੀ ਪਿੰਡ ਆ ਮੁੱਲਾਂਪੁਰ ਏਰੀਏ ਦੇ ਵਿੱਚ, ਯਾਨੀ ਬਾਹਰ-ਬਾਹਰ ਦਾ ਇਲਾਕਾ। ਚਰਨਪ੍ਰੀਤ ਇਹਦਾ ਨਾਮ ਸੀਗਾ, ਇਹਨੂੰ ਚਰਨੀ ਵੀ ਕਹਿੰਦੇ ਸਨ, ਤਾਂ ਚੀਨੀ ਵੀ ਕੁਝ ਮੀਡੀਆ ਅਦਾਰੇ ਲਿਖ ਰਹੇ ਆ। ਤਾਂ ਗੱਲ ਇਹ ਆ ਕਿ ਇੱਕ ਸਾਈਡ ਤੋਂ ਤਾਂ ਇਹਨੂੰ ਵਿਨ ਨਹੀਂ ਦਿੱਤਾ। ਮੈਂ ਦੇਖ ਰਿਹਾ ਸੀ ਜਦੋਂ ਇਹਨੂੰ ਜ਼ਖਮੀ ਹਾਲਤ ਦੇ ਵਿੱਚ ਕੱਢ ਕੇ ਲਿਜਾ ਰਹੇ ਸਨ ਨਾ, ਜਿਵੇਂ ਮੂਸੇ ਜੀ। ਵਾਲੇ ਦਾ ਨਹੀਂ ਸੀ, ਇੱਕ ਪਾਸੇ ਬਾਹ, ਇੱਕ ਪਾਸੇ ਨੂੰ ਚਲੇ ਗਏ ਸੀ, ਤੁਸੀਂ ਯਾਦ ਕਰੋ ਫੁਟੇਜ। ਬਿਲਕੁਲ, ਬਿਲਕੁਲ, ਤਾਂ ਬਿਲਕੁਲ। ਉਦਾਂ ਹੀ ਹੋਇਆ ਮੇਰੇ ਖਿਆਲ ਦੇ ਨਾਲ, ਬਰਸ਼ਟ ਮਾਰਿਆ ਇੱਕ ਸਾਈਡ ਤੋਂ, ਕਿਉਂਕਿ ਅੱਜ ਕੱਲ ਇਹਨਾਂ ਦੇ ਕੋਲ ਸੈਮੀ ਆਟੋਮੈਟਿਕ ਹਥਿਆਰ ਵੀ ਹੁੰਦੇ ਨੇ। ਖੈਰ ਇਹ ਤਾਂ ਮੇਰਾ ਚਲੋ ਆਪਣਾ ਅਨੁਮਾਨ ਹੈ, ਅੰਦਾਜ਼ਾ, ਕਿ ਵਿਨ ਨਹੀਂ ਕੱਤਿਆ। ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਆਈ ਆ ਵਾਰੀ ਜ਼ਿੰਮੇਵਾਰੀ ਦੀ। ਕਥਿਤ ਤੌਰ ਤੇ ਦਾਵਾ ਕੀਤਾ ਗਿਆ ਹੈ, ਲੱਕੀ ਪਟਿਆਲ ਬੋਲਦਾ ਹੈ, ਉਹ ਲੱਕੀ ਪਟਿਆਲ ਰਿਤੇਸ਼ ਲੱਖੀ ਦੇ ਨਾਲ ਸ਼ਾਇਦ ਕਿਸੇ ਕਾਲ ਤੇ ਸੀ, ਜਾਂ ਜਿੱਦਾਂ ਕਿਦਾਂ ਵੀ ਇਹ ਸਾਨੂੰ ਨਹੀਂ ਪਤਾ ਕੀ ਉਹਨਾਂ ਦਾ ਪ੍ਰੋਗਰਾਮ ਆ। ਤਾਂ ਉਹਦੇ ਵਿੱਚ ਉਹ ਕਹਿੰਦਾ ਆ ਕਿ ਬੇਸਿਕਲੀ ਇਹ ਪਹਿਲਾਂ ਸਾਡਾ ਹੀ ਪਿੱਛੇ ਲੱਗੂ ਸੀ, ਸਾਡੇ ਨਾਲ ਹੀ ਰਹਿੰਦਾ ਸੀ, ਫਿਰ ਮੀਤ ਬੌਂਸਰ ਹੋਰੀ ਹੁੰਦੇ ਸੀਗੇ, ਜੀ, ਉਹਨਾਂ ਦੇ ਨਾਲ ਵੀ ਇਹਨਾਂ ਦੀ ਮੈਂ ਲਿਹਾਜ਼ ਵੀ ਪਗਾਈ। ਅੱਜ ਕੱਲ ਉਹ ਕਹਿੰਦਾ ਹੈ ਕਿ ਇਹ ਸਾਡੇ ਐਂਟੀਆਂ ਦੀ ਮੁਖਬਰੀ ਕਰਦਾ ਸੀ। ਔਰ ਇੱਕ ਤੁਹਾਨੂੰ ਪਤਾ ਹੈ, ਆ ਪਿੱਛੇ ਜੇ ਇੱਕ ਮਰਡਰ ਹੋਇਆ ਸੀ ਸ਼ਾਇਦ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ, ਜਿਸ ਨੂੰ ਕੋਰਟ ਦੇ ਬਾਹਰ ਮਾਰਿਆ ਗਿਆ ਸੀ। ਲਓ, ਜੀ, ਆਪਾਂ ਬਿਲਕੁਲ। ਘਟਨਾ ਕੋਟ ਨਹੀਂ ਕੀਤੀ, ਕਿਉਂ? ਕਿਉਂਕਿ ਮੈਨੂੰ ਪਤਾ ਸੀ ਕਿ ਉਸ ਘਟਨਾ ਦਾ ਜ਼ਿਕਰ ਆਪਾਂ ਅੱਗੇ ਜਾ ਕੇ ਕਰਾਂਗੇ। ਕਿਉਂ? ਕਿਉਂਕਿ ਇਸ ਜ਼ਿੰਮੇਵਾਰੀ ਵਿੱਚ ਉਸ ਘਟਨਾ ਦਾ ਜ਼ਿਕਰ ਆਉਂਦਾ ਹੈ। ਤਾਂ ਗੁਰਪ੍ਰੀਤ ਉਹਨੇ ਇਸ ਚੀਜ਼ ਨੂੰ ਜੋੜਿਆ ਹੈ ਕਿ ਜਿਹੜਾ ਉਹ ਮਰਡਰ ਹੋਇਆ ਸੀ, ਉਹ ਸਾਡੇ ਨਾਲ ਜੋੜਿਆ ਗਿਆ ਕਿ ਬਈ ਗੁਰਲਾਲ ਦਾ ਜਿਹੜਾ ਕਤਲ ਹੋਇਆ, ਯਾਨੀ ਜਿਹੜਾ ਗੋਲਡੀ ਦਾ ਕਜ਼ਨ ਸੀ, ਗੋਲਡੀ ਬਰਾੜ ਦਾ,
ਕਿ ਜੀ, ਇਹਨੂੰ ਮਾਰਨ ਦੇ ਵਿੱਚ ਜਾਂ ਮਰਵਾਉਣ ਦੇ ਵਿੱਚ ਇਹਦਾ ਬੜਾ ਵੱਡਾ ਹੱਥ ਸੀ, ਇਹ ਬਰੀ ਹੋ ਗਿਆ ਫਲਾਣ। ਅੱਗੇ ਇੱਕ ਕਤਲ ਇੰਦਰਪ੍ਰੀਤ ਪੈਰੀ ਦਾ ਹੋਇਆ ਸੀਗਾ, ਇੱਕ ਜੀ, ਕਤਲ ਇਹ ਹੋਇਆ। ਤਾਂ ਯਾਨੀ ਉਹ ਮਾਮਲਾ ਜਿਹੜਾ ਹੈ ਨਾ ਬੜਾ ਹੀ ਪੇਚੀਦਾ ਹੋ ਗਿਆ। ਇਹ ਕਹਿੰਦੇ ਕਿ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਉਸਨੂੰ ਇਹਨਾਂ ਨੇ ਹੂੰ, ਨਜਾਇਜ਼ ਮਾਰਿਆ। ਜੀ, ਇਹ ਨਜਾਇਜ਼ ਜਦੋਂ ਮਾਰਿਆ ਵੀ ਇਹਦਾ ਉਹਦੇ ਵਿੱਚ ਹੱਥ ਹੈ ਰੇਕੀ ਵਗੈਰਾ ਕੀਤਾ। ਤਾਂ ਜੀ, ਇਹ ਆਪਣੇ ਆਪ ਦੇ ਵਿੱਚ ਵੇਖੋ ਇਲਜ਼ਾਮ ਨੇ, ਇਹਨਾਂ ਦੇ ਆਪਣੇ ਕਲੇਮ ਨੇ। ਇਹ ਕ੍ਰਾਈਮ ਦੀ ਦੁਨੀਆ ਹੈ ਗੁਰਪ੍ਰੀਤ। ਇੱਥੇ ਜੀ, ਜੋ ਕਿਹਾ ਜਾਂਦਾ ਹੈ ਉਹਦਾ ਹਰ ਸ਼ਬਦ ਸੱਚਾ ਹੋਏਗਾ, ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਕੋਈ ਸਾਹਿਬ। ਗਾਰੰਟੀ ਨਹੀਂ। ਬਿਲਕੁਲ, ਤਾਂ ਗੱਲ ਇਹ ਹੈ ਕਿ ਹੋ ਸਕਦਾ ਕਿਉਂਕਿ ਇਹ ਕਾਰੋਬਾਰੀ ਵੀ ਸੀ ਇਹਦਾ, ਜੀ, ਜੇ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਤਾਲੁਕਾਤ ਆ ਤਾਂ ਹੋ ਸਕਦਾ ਹੈ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਇਨਵੋਲਵ ਹੀ ਹੋਵੇ, ਮੈਨੂੰ ਨਹੀਂ ਪਤਾ। ਪਰ ਰੀਅਲ ਏਸਟੇਟ ਦਾ ਕਾਰੋਬਾਰੀ ਵੀ ਸੀ, ਹੋ ਸਕਦਾ ਕੋਈ ਲੈਣ ਦੇਣ ਦਾ ਝਗੜਾ ਹੋ ਗਿਆ ਹੋਵੇ, ਹੋ ਬਿਲਕੁਲ, ਸਕਦਾ। ਕਿਉਂਕਿ ਜਿਹੜਾ ਬੰਦਾ ਇਦਾਂ ਦਾ ਹੁੰਦਾ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਕਿਸੇ ਦੇ ਲਈ ਕੰਮ ਕਰੇਗਾ। ਉਹਨੂੰ ਪਤਾ ਕਿ ਯਾਰ ਮੈਂ ਜਿਨ੍ਹਾਂ ਨਾਲ ਵਰਤਦਾ ਰਿਹਾ ਉਹ ਬੰਦੇ ਬਾਹਰ ਬੈਠੇ ਆ, ਭਗੌੜੇ ਆ, ਜਿੱਦਾਂ ਕਿੱਦਾਂ ਵੀ ਉਹ, ਤਾਂ ਮੈਨੂੰ ਜਦੋਂ ਮਰਜ਼ੀ ਮਾਰ ਦੇਣਗੇ, ਮਰਵਾ ਦੇਣਗੇ। ਪਰ ਬਿਲਕੁਲ, ਇਹ ਗੇਮ ਬੜੀ ਟੇਢੀ ਆ। ਉਹ ਜਿਵੇਂ ਉਹ ਆਰਨੀਤ ਕਹਿੰਦਾ, ਬੜੀ ਟੇਢੀ ਲਾਈਨ ਪਤਲੋ, ਜੀ, ਮੁੰਡਾ ਸੋਚ ਤੇ ਸਮਝ ਨਾਲ ਪੈਰ ਰੱਖ। ਤਾਂ ਗੱਲ ਇਹ ਆ ਕਿ ਇਹ ਬੜੀ ਟੇਢੀ ਲਾਈਨ ਆ ਗੁਰਪ੍ਰੀਤ, ਇਹਦੇ ਵਿੱਚ ਤੇ ਵੜੋ ਹੀ ਨਾ। ਮੈਂ ਤੇ ਇਹੀ ਸਲਾਹ ਦੇਵਾਂਗਾ ਨੌਜਵਾਨਾਂ ਨੂੰ ਕਿ ਹੂੰ, ਜਦੋਂ ਤੁਸੀਂ ਕਿਸੇ ਗਰੁੱਪ 'ਚ ਵੜ ਗਏ, ਤੁਸੀਂ ਕੋਈ 5000 ਦਾ ਕੰਮ ਲੈ ਲਿਆ ਨਾ, ਤੁਹਾਨੂੰ ਵੰਗਾਰ 50000 ਦੀ ਪਊਗੀ। ਇਹ ਤਿਆਰ ਰਹੋ, ਇਸ ਦੁਨੀਆ ਦਾ ਦਸਤੂਰ ਹੈ, ਪਿੱਛੇ ਨਹੀਂ ਹਟਿਆ ਜਾ ਸਕਦਾ। ਬਿਲਕੁਲ, ਇੱਥੇ ਯਾਰੀ ਦਾ ਮਤਲਬ ਹੈ ਕਿ ਤੁਸੀਂ ਆਪਣੀ ਮੌਤ ਨੂੰ ਚੁਣਨਾ ਹੈ, ਆਪਣੀ ਜਾਂ ਮਰ ਜ਼ਿੰਦਗੀ ਦਾ ਜਾਓ ਹੈ ਜਾਂ ਨਾ। ਮਾਰ ਦਿਓ। ਬਿਲਕੁਲ ਮੌਤ ਨੂੰ ਚੁਣਨਾ ਹੈ ਤੁਸੀਂ, ਜਾਂ ਹੂੰ, ਮਾਰੋਗੇ ਜਾਂ ਮਰੋਗੇ। ਇੱਥੇ ਪਿੱਛੇ ਹੂੰ, ਨਹੀਂ ਹਟਿਆ ਜਾਂਦਾ ਯਾਰੀਆਂ 'ਚ। ਮੈਂ ਖੁਦ ਮਤਲਬ ਕਿ ਗੱਲ ਦਾਅਵੇ ਨਾਲ ਕਹਿਣਾ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ। ਇਹ ਜੋ ਗਰੁੱਪਿਜ਼ਮ ਹੁੰਦਾ ਹੈ, ਗੈਂਗਿਜ਼ਮ ਹੁੰਦਾ ਹੈ, ਇਹ ਜੋ ਬਦਮਾਸ਼ੀ ਵਾਲੀ ਲਾਈਨ ਆ ਜਾਂ ਬਾਹੂਬਲੀ ਵਾਲਿਆਂ ਦੀ ਲਾਈਨ ਆ, ਸਰ ਇਹਦੇ 'ਚੋਂ ਤੁਸੀਂ ਪਿੱਛੇ ਨਹੀਂ ਹਟ ਸਕਦੇ। ਯਾਰੀਆਂ ਜਿਹੜੀਆਂ ਆ ਫਿਰ ਦਾਗਦਾਰ ਹੋ ਜਾਂਦੀਆਂ ਨੇ। ਸੋ ਇਸ ਵਾਸਤੇ ਪਹਿਲੀ ਗੱਲ ਇਹ ਆ ਕਿ ਵੜੋ ਹੀ ਨਾ, ਤੇ ਜੇ ਵੜੋ ਭਾਈ, ਤੇ ਜੇ ਨਿਕਲ ਆਏ ਹੋ ਤੁਸੀਂ ਤਾਂ ਫਿਰ ਚੁੱਪ ਕਰਕੇ ਆਪਦਾ ਸੇਫ ਰਹੋ, ਥੋੜਾ ਜਿਹਾ ਟਿਕਾਣੇ ਤੇ ਰਹੋ। ਪਤਾ ਨਹੀਂ ਕਿਹੜੇ ਵੇਲੇ ਕਿਸੇ ਨੇ ਕੀ ਕਰ ਦੇਣਾ। ਹੂੰ, ਬਿਲਕੁਲ, ਬਿਲकुल। ਉਧਰ ਮੁੱਖ ਮੰਤਰੀ ਦੀ ਸ਼ਿਕਾਇਤ ਹੋ ਗਈ ਹੈ ਜੀ, ਕਿਹੜੀ ਸ਼ਿਕਾਇਤ ਹੋ ਗਈ? ਲੋ ਤੁਹਾਨੂੰ ਪਤਾ ਹੀ ਨਹੀਂ। ਜੀ, ਅੱਛਾ ਮੁੱਖ ਮੰਤਰੀ, ਅੱਛਾ ਤੁਹਾਨੂੰ ਨਹੀਂ ਪਤਾ ਮੁੱਖ ਮੰਤਰੀ ਸਟੇਜ ਤੋਂ ਅੱਜ ਕੱਲ ਆਪਦੀ ਇਸ਼ਕ ਮਜ਼ਾਜੀ ਦੀ ਕਿੱਸਾ ਕੋਈ ਕਰਦੇ ਨੇ। ਜੀ, ਉਹ ਤਾਂ ਸਾਰਾ ਜੱਗ ਜਾਣਦਾ ਹੈ। ਅੱਛਾ ਕਿ ਹਾਂ, ਬਸ ਫਿਰ ਹੁਣ ਜੱਗ ਮਤਲਬ ਹੁਣ ਰੱਬ ਹੀ ਜਾਣਦਾ ਕਿਸ ਭਾਅ ਪੈਣੀ ਯਾਰੀ। ਜੀ, ਹੁਣ ਤੇ ਫਿਰ ਰੱਬ ਜਾਣਦਾ, ਜੱਗ ਤੇ ਜਾਣ ਗਿਆ ਜੀ। ਅੱਛਾ ਢੋਲ ਜੀ, ਵੱਜ ਗਏ ਨੇ ਬਿੱਲੋ ਤੇਰੇ ਮੇਰੇ ਪਿਆਰ ਦੇ। ਹੂੰ, ਤਾਂ ਗੱਲ ਇਹ ਆ ਕਿ ਇਹਨਾਂ ਨੇ ਜੋ ਕਿੱਸਾ ਸੁਣਾਇਆ, ਜੀ, ਔਰ ਐਡਾ ਵਾਹਿਆਤ ਕਿੱਸਾ ਸੁਣਾਇਆ ਕਿ ਗੱਲ ਹੀ ਛੱਡ ਦਿਓ। ਹੁਣ ਉਹਨੂੰ ਮੈਂ ਰੈਪੀਟੀਸ਼ਨ ਤੇ ਕੀ ਦੇਵਾਂ। ਪਰ ਤੁਸੀਂ ਵੇਖੋ ਕਿ ਰਾਜਨੀਤੀ 'ਚ ਇੱਕ ਸ਼ਬਦ ਵਰਤਿਆ ਜਾਂਦਾ ਕਿ ਬੇਸ਼ਰਮ। ਜੀ, ਉਹ ਤੋਂ ਅੱਗੇ ਦਾ ਸ਼ਬਦ ਹੁੰਦਾ ਬੇਹਯਾ। ਹੂੰ, ਸਾਡੀ ਰਾਜਨੀਤੀ ਬੇਹਯਾ ਹੋ ਗਈ ਹੈ ਜੀ। ਉਹਦੇ 'ਚ ਇਕੱਲੇ ਮਾਨ ਸਾਹਿਬ ਹੀ ਨਹੀਂ, ਉਹਦੇ ਵਿੱਚ ਕਈ ਹੋਰ ਚਿਹਰੇ ਵੀ ਹੈਗੇ ਆ। ਜੀ, ਬੇਹਯਾਈ ਦੇ ਨਾਲ ਰਾਜਨੀਤੀ ਕੀਤੀ ਜਾਂਦੀ ਆ। ਤਾਂ ਗੱਲ ਇਹ ਆ ਕਿ ਜਿਸ ਪੰਜਾਬ ਦੇ ਕੋਲ ਐਡੇ ਤਗੜੇ ਕਮਿਊਨਿਸਟ ਨੇਤਾ, ਐਡੇ ਤਗੜੇ ਕਾਲੀ ਨੇਤਾ, ਐਡੇ ਤਗੜੇ ਕਾਂਗਰਸੀ ਨੇਤਾ, ਹਿਸਟਰੀ ਕੱਢ ਕੇ ਦੇਖ ਲਿਓ ਜੀ। ਜੀ, ਸਤਪਾਲ ਡਾਂਗ ਤੋਂ ਲੈ ਕੇ ਜੇ ਤੁਸੀਂ ਪਿੱਛੇ ਤੁਰੇ ਚੱਲੋਗੇ, ਅਕਾਲੀਆਂ ਦੀ ਤੇ ਇੱਕ ਲੈਗਸੀ ਆ ਜਾਏਗਾ। ਬਿਲਕੁਲ, ਪ੍ਰਤਾਪ ਸਿੰਘ ਕਹਿਰ, ਮਤਲਬ ਕਿ ਤੁਸੀਂ ਐਡੇ ਐਡੇ ਚੋਟੀ ਦੇ ਲੀਡਰ ਵੇਖੋਗੇ ਨਾ ਜੀ, ਗੱਲਾਂ ਹੀ ਛੱਡ ਦਿਓ। ਹੂੰ, ਜਿਹੜੇ ਬੰਦਿਆਂ ਨੇ ਆਪਦੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਸਾਰੀ ਜ਼ਿੰਦਗੀ, ਟੌੜਾ ਪੈਲੀਆਂ ਉਹਨਾਂ ਦਾ ਵੇਚੀਆਂ। ਨਾਮ ਉਹ 'ਚ ਕਿੰਨਾ ਵੱਡਾ ਆਉਂਦਾ ਹੈ। ਆ ਟੌੜੇ ਉਰੇ ਮਤਲਬ ਕਿ ਬਾਅਦ ਦੀ ਕਤਾਰ ਦੇ ਸਨ, ਮਤਲਬ ਕਿ ਇਹ ਹੂੰ, ਪੋਸ਼ ਬਾਅਦ ਚ ਆਇਆ। ਮੈਂ ਜੇ ਤੁਹਾਨੂੰ ਪਿੱਛੋਂ ਲੈ ਕੇ ਦੱਸਾਂ ਜੀ, ਮਤਲਬ ਕਿ 60ਵੇਂ ਚ 50ਵੇਂ ਚ 40ਵੇਂ ਚ ਵੀ ਜੇ ਤੁਸੀਂ ਚਲੇ ਜਾਓਗੇ ਤਾਂ ਅਕਾਲੀਆਂ ਜੀ, ਦਾ ਤਾਂ ਇਤਿਹਾਸ ਹੈ। ਕਹਿਣ ਦਾ ਭਾਵ ਹੈ ਬਿਲਕੁਲ, ਕਿ ਸਾਡੇ ਕੋਲ ਇਹੋ ਜਿਹੇ ਲੀਡਰ ਸਨ, ਪਾਰਟੀ ਛੱਡ ਦਿਓ, ਭਾਵੇਂ ਉਹ ਹੂੰ, ਕਮਿਊਨਿਸਟ ਸਨ, ਜੀ, ਭਾਵੇਂ ਉਹ ਪੰਥਕ ਸਨ, ਜੀ, ਚਾਹੇ ਉਹ ਕਾਂਗਰਸੀ ਸਨ, ਉਹਨਾਂ ਨੇ ਕਦੇ ਕਰਦਾਰੋਂ ਆ ਤੁਸੀਂ ਇਹ ਦੇਖ ਲਓ, ਖੁੱਡੀਆਂ ਸਾਹਿਬ ਦੇ ਫਾਦਰ ਸਾਹਿਬ ਕੌਣ ਸਨ? ਜਗਦੇਵ ਸਿੰਘ ਬਿਲਕੁਲ, ਖੁੱਡੀਆਂ, ਮੇਰੇ ਗਵਾਂਢੀ ਨੇ, ਨੇੜੇ ਪਿੰਡ। ਜੀ, ਸਰ ਐਡਾ ਤਕੜਾ ਲੀਡਰ ਤੇ ਟੈਂਪੂ ਤੇ ਚੜ ਕੇ ਪਿੰਡ ਨੂੰ ਤੁਰ ਪੈਂਦਾ ਸੀ। ਕਈ ਵਾਰ ਹੂੰ, ਸ਼ਹਿਰ ਦੇ ਵਿੱਚ ਰਾਤ ਰਹਿ ਪੈਂਦਾ ਸੀਗਾ ਕਿ ਕੋਈ ਨਹੀਂ ਹੁਣ ਬੱਸ ਲੰਘ ਗਈ ਆ, ਕਿਸੇ ਦੇ ਐਵੇਂ ਅਣਜਾਣ ਬੰਦੇ ਦੇ ਕਮਰੇ 'ਚ ਵੀ ਸੁੱਤਾ ਹੋਇਆ, ਜੀ, ਜਥੇਦਾਰ ਜਗਦੇਵ ਸਿੰਘ ਖੁੱਡੀ। ਤਾਂ ਤੁਸੀਂ ਹਿਸਾਬ ਲਾ ਲਓ।
ਤਾਂ ਮਤਲਬ ਕਿ ਐਡੇ ਵਧੀਆ ਜਿਨ੍ਹਾਂ ਲੋਕਾਂ ਕੋਲ ਨੇਤਾ ਹੋਇਆ ਕਰਦੇ ਸਨ, ਜਿਨ੍ਹਾਂ ਨੇ ਆਪਣੀ ਚਿੱਟੀ ਪੱਗ ਨੂੰ ਦਾਗ ਨਾ ਲੱਗਣ ਦਿੱਤਾ, ਅੱਜ ਉਸ ਪੰਜਾਬ ਦੇ ਵਿੱਚ ਇਸ ਕਦਰ ਨੇਤਾ ਨੇ ਕਿ ਵਿਕਰਮ ਮਜੀਠੀਆ ਬਾਡੀ ਸ਼ੇਮ ਕਰਦਾ, ਕਿਸੇ ਨੂੰ ਬਿਲਕੁਲ। ਬੌਣਾ, ਕਿਸੇ ਨੂੰ ਬੱਬੂ ਗੋਸ਼ਾ, ਇਹ ਸੌਂਦੀਆਂ ਨੇ ਗੱਲਾਂ। ਹੂੰ। ਅੱਛਾ, ਸੁਖਪਾਲ ਸਿੰਘ ਖਹਿਰਾ ਬਹੁਤ ਬੇਬਾਕ ਲੀਡਰ ਆ, ਬਿਲਕੁਲ। ਬਹੁਤ ਬੰਦੇ ਦੀ ਮੁੱਦਿਆਂ ਤੇ ਪਕੜ ਆ, ਡਿਲੀਵਰ ਕਰਨ ਦੀ ਜਾਚ ਆ, ਹੂੰ। ਤੇ ਸਿਆਸੀ ਤਜਰਬਾ ਹੈ। 97 ਚ ਮੇਰੇ ਖਿਆਲ ਦੇ ਨਾਲ ਪਹਿਲਾ ਇਲੈਕਸ਼ਨ ਲੜਿਆ ਸੀਗਾ, ਜੀ। ਤਾਂ 30 ਸਾਲ ਦਾ ਹੋ ਗਿਆ ਤਜਰਬਾ। ਪਰ ਜੀ, ਜੀ। ਜਦੋਂ ਬੋਲਦੇ ਆ, ਸ਼ਬਦਾਂ ਦੀ ਮਰਿਆਦਾ ਉਹਨਾਂ ਕੋਲ ਵੀ ਨਹੀਂ ਰੱਖ ਹੁੰਦੀ। ਇਹ ਸੱਚ ਹੈ ਕਿ ਉਹਨੂੰ ਬੋਲਦੇ ਨੇ ਬਿਲਕੁਲ। ਬਿਟਰ ਟਰੁੱਥ। ਤੇ ਇਸੇ ਤਰ੍ਹਾਂ ਹੁਣ ਜੇ ਤੁਸੀਂ ਵੇਖੋ ਕਿ ਚੀਮਾ ਆ ਵੇਖ ਲਓ, ਜਿਹੜਾ ਕਹਿੰਦਾ ਮੇਰੇ ਵਰਗਾ ਸਾਊ ਬੰਦਾ ਨਹੀਂ ਹੈਗਾ, ਚੀਮਾ ਨੇ ਇੱਕ ਵਾਰੀ ਚੱਲਦਿਆਂ ਬੀਬੀਆਂ ਬਾਰੇ ਕੀ ਬੋਲਿਆ ਸੀ, ਤੁਹਾਨੂੰ ਸ਼ਾਇਦ ਸ਼ਬਦ ਯਾਦ ਹੋਏਗਾ, ਆਪਾਂ ਬੋਲ ਨਹੀਂ ਸਕਦੇ, ਹੂੰ। ਗੰਦਾ ਸ਼ਬਦ ਬੋਲਿਆ ਸੀ। ਤਾਂ ਯਾਨੀ ਇਹ ਬੇਹਯਾ ਹੋ ਗਈ ਆ ਰਾਜਨੀਤੀ ਇੱਥੇ। ਮਤਲਬ ਕਿ ਅੱਜ ਵੀ ਮੈਂ ਕਿਸੇ ਲੀਡਰ ਕੋਲ ਬੈਠਾ ਸਾਂ ਤੇ ਹੀ ਗੱਲ ਚੱਲ ਰਹੀ ਸੀ, ਤਾਂ ਜੀ, ਉਹਦੇ ਨਾਲ ਦਾ ਮੁੰਡਾ ਬੈਠਾ, ਉਹਦਾ ਰਿਸ਼ਤੇਦਾਰ ਕਹਿੰਦਾ ਕਿ ਨਹੀਂ, ਇਦਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ। ਤਾਂ ਉਸ ਲੀਡਰ ਨੇ ਮੰਨਿਆ, ਜੀ। ਉਹ ਕਹਿੰਦਾ ਨਹੀਂ, ਹੋ ਸਕਦਾ ਹੈ ਕਿ ਪੜ੍ਹੇ ਲਿਖੇ ਬੰਦੇ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਪਸੰਦ ਨਾ ਕਰਦੇ ਹੋਣ, ਪਰ ਬਹੁਤ ਗਿਣਤੀ 'ਚ ਸਾਡੇ ਪੰਜਾਬੀ ਉਹਨੂੰ ਪਸੰਦ ਕਰਨ ਲੱਗ ਪਏ ਨੇ, ਜੀ। ਭਾਵੇਂ ਕੋਈ ਆਮ ਆਦਮੀ ਪਾਰਟੀ ਦਾ ਤੇ ਭਾਵੇਂ ਕੋਈ ਅਕਾਲੀਆਂ ਦਾ ਸਮਰਥਕ ਹੈ। ਇਹ ਵੀ ਸੱਚ ਆ। ਖੈਰ, ਇਹਨਾਂ ਦੀ ਸ਼ਿਕਾਇਤ ਹੋਈ ਆ, ਜਿਹੜੀ ਗੱਲ ਇਹਨਾਂ ਨੇ ਮੰਚ ਤੋਂ ਕਹੀ, ਜੀ। ਨੌਜਵਾਨ ਬੱਚੇ ਬੱਚੀਆਂ ਅੱਗੇ, ਤੇ ਬਈ ਉਹ ਹੁਣ ਪਟੋਲਾ ਪ੍ਰਿੰਡ, ਤੇ ਉਹ ਜਿਹੜੀ ਸ਼ਿਕਾਇਤ ਕੀਤੀ ਆ ਬੀਬੀ ਜੈਇੰਦਰ ਕੌਰ ਨੇ। ਲਓ ਉਹਨਾਂ ਦਾ ਵੀ ਸੁਣ ਲਓ। ਉਹ ਜਿਸ ਭਾਜਪਾ ਦੇ ਵਿੱਚ ਆ, ਉਹਨਾਂ ਦਾ ਤਾਂ ਪ੍ਰਧਾਨ ਮੰਤਰੀ, ਉਹ ਤੁਹਾਨੂੰ ਯਾਦ ਹੋਣਾ, ਇੱਕ ਲੇਡੀ ਮੈਂਬਰ ਪਾਰਲੀਮੈਂਟ ਸੀਗੀ ਸ਼ਾਇਦ, ਰੇਨੂਕਾ ਜੀ, ਜੀ। ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਹਾਡਾ ਹਾਸਾ ਸਰੂਪ ਨਖਾ ਦੇ ਹਾਸੇ ਦਾ ਭੁਲੇਖਾ ਪਾਉਂਦਾ ਲਾ, ਇੰਨਾ ਕੁ ਹੂੰ। ਸਨਮਾਨ ਕਰਦੇ ਨੇ। ਤਾਂ ਮਤਲਬ, ਪਰ ਫਿਰ ਵੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਨੈਸ਼ਨਲ ਵੂਮਨ ਕਮਿਸ਼ਨ, ਕਿ ਇਹਦੇ ਤੇ ਨੋਟਿਸ ਲਿਆ ਜਾਵੇ, ਕਿਉਂਕਿ ਇਹ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਆ ਮਾਨ ਸਾਹਿਬ ਨੇ, ਕਿ ਇਹਦੇ ਨਾਲ ਔਰਤ ਦੇ ਸਵੈਮਾਨ ਨੂੰ ਠੇਸ ਪਹੁੰਚੀ ਹੈ। ਤਾਂ ਹੋ ਸਕਦਾ ਹੈ ਕਿ ਉਹ ਨੋਟਿਸ ਲੈ ਲੈਣ, ਪਰ ਤੁਸੀਂ ਫਿਰ ਕਹੋਗੇ ਮੈਂ ਸ਼ਬਦ ਤੇ ਤਿੱਖੇ ਇਸਤੇਮਾਲ ਕਰਦਾ, ਪਰ ਉਹਨਾਂ ਸ਼ਬਦਾਂ ਦੇ ਪਿੱਛੇ ਕੁਝ ਨਾ ਕੁਝ ਸੱਚਾਈ ਹੁੰਦੀ ਆ, ਕਿ ਜਦ ਮੰਨ ਲਓ ਨੋਟਿਸ ਹੀ ਨਿਕਲ ਆਉਂਦਾ ਸਾਡੇ ਮੁੱਖ ਮੰਤਰੀ ਨੂੰ, ਤੇ ਪੂਰੇ ਦੇਸ਼ ਦੇ ਵਿੱਚ ਡੰਕਾ ਵੱਜੇਗਾ ਸਾਡਾ। ਹਾਲੇ ਤੇ ਪੰਜਾਬੀਆਂ ਨੂੰ ਪਤਾ ਇਹਨਾਂ ਦੀ ਕਿੱਸਾ ਕੋਈ ਦਾ, ਹੂੰ। ਕਿਉਂਕਿ ਜੀ। ਅੰਗਰੇਜ਼ੀ ਤੇ ਇਹਨਾਂ ਦੀ ਮੇਰੇ ਵਰਗੀ ਆ ਨਾ। ਤੁਸੀਂ ਵੇਖਿਆ ਨਾ, ਇੱਕ ਦੋ ਥਾਵਾਂ ਤੇ ਅੰਗਰੇਜ਼ੀ ਬੋਲਦੇ ਸੀ, ਅੰਗਰੇਜ਼ੀ ਜੀ, ਦਾ ਜੀ। ਧੂਆਂ ਨਿਕਲ ਗਿਆ ਸੀ। ਤਾਂ ਗੱਲ ਇਹ ਆ ਕਿ ਪੰਜਾਬੀ 'ਚ ਇਹਨਾਂ ਨੇ ਇਹ ਸਾਰੀ ਕਿੱਸਾ ਗੋਈ ਕੀਤੀ ਆ। ਕਿੱਸਾ ਗੋਈ ਕਾਹਦੀ, ਬਦਖੋਈ ਵਾਲੀ ਗੱਲ ਹੀ ਆ, ਕਿ ਜੇ ਨੋਟਿਸ ਹੋ ਗਿਆ, ਉਹ ਵੱਡੇ ਵੱਡੇ ਮੀਡੀਆ ਹਾਊਸ ਦੇ ਵਿੱਚ ਛਪੇਗਾ, ਤੇ ਸਾਡਾ ਜਿਹੜਾ ਮੁੱਖ ਮੰਤਰੀ ਆ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਹੋਏਗਾ ਕਿ ਬਈ ਕਿਸੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦਾ ਠਰਕੀ ਜਾਂ ਆਸ਼ਕੀ ਸੋਚ ਰੱਖਦਾ ਸੀ। ਹੂੰ। ਬਿਲਕੁਲ, ਬਿਲਕੁਲ। ਉਧਰ ਉਹ ਬੀਬੀ ਜਿਹੜੀ ਕਹਿੰਦੀ ਸੀ ਵੀ ਤੂੰ ਨਸ਼ਾ ਵੇਚਦਾ, ਉਹਦੇ ਤੇ ਵੀ ਕਾਰਵਾਈ ਹੋ ਗਈ ਹੈ। ਉਹ ਵੀ ਹਾਂ, ਦਲਜੀਤ ਕ੍ਰਿਸ਼ਨ ਨੇ ਤੂੰ ਪਿੱਛੇ ਗੋਲੀਆਂ ਬਿਠਾ ਕੇ। ਵੇਚਦਾ ਹੈ, ਕ੍ਰਿਸ਼ਨ ਤੂੰ ਗੋਲੀਆਂ ਵੇਚਦਾ ਹੈ। ਜੀ, ਉਹ ਅੱਛਾ, ਦਲਜੀਤ। ਕਾਰਵਾਈ ਉਹਦੇ ਤੇ ਹਾਂਜੀ। ਕਾਰਵਾਈ ਕਾਦੀ ਹੋਈ? ਮੈਂ ਤੇ ਅੱਗੇ ਲਿਖਿਆ ਬਈ ਲੁੱਟੇ ਗਏ, ਪੁੱਟੇ ਗਏ, ਮਾਰੇ ਗਏ, ਲੁੱਟੇ ਗਏ, ਤਬਾਹ ਹੋ ਗਏ, ਸੋਹਣੇ ਦਿਲ ਲੈ ਕੇ ਬੇਵਫਾ ਹੋ ਗਏ। ਬਈ ਗੱਲ ਇਹ ਹੂੰ। ਆ ਕਿ ਘਾਟਾ ਤੇ ਪੌਡਕਾਸਟ ਵਾਲਿਆਂ ਨੂੰ ਪਿਆ ਨਾ ਵਿਚਾਰੇ, ਹਾਲੇ ਇੱਕ ਹੀ ਪੌਡਕਾਸਟ ਕੀਤਾ ਸੀ। ਬਿਲਕੁਲ, ਹਾਲੇ ਤਾਂ ਹੋਰ ਲਾਈਨ ਲੱਗਣੀ ਸੀ। ਸਰ ਫਿਊਚਰ ਹੀ ਮਰ ਗਿਆ ਉਹਨਾਂ ਦੀ, ਤੇ ਆਉਣ ਵਾਲੇ ਸਮੇਂ ਦੀ ਜੀਡੀਪੀ ਡਿੱਗ ਪਈ ਪੌਡਕਾਸਟਾਂ ਵਾਲਿਆਂ ਦੀ। ਬਾਈ ਜੀ, ਮੈਂ ਸੱਚ ਦੱਸਾਂ, ਇਸ ਦੇਸ਼ ਨੂੰ ਜਿੰਨਾ ਇਹ ਨੁਕਸਾਨ ਪਹੁੰਚਾ ਰਹੇ ਨੇ ਨਾ ਪੌਡਕਾਸਟਾਂ ਵਾਲੇ, ਹੂੰ। ਤੌਬਾ ਤੌਬਾ। ਠੀਕ ਹੈ, ਉਹ ਲੋਕ ਕਾਬਲੇ ਸਲਾਮ ਹੈ, ਜਿਹੜਾ ਅੱਛਾ ਕੰਟੈਂਟ ਦਿੰਦੇ ਆ, ਬੜਾ ਇਤਿਹਾਸ ਦਿੰਦੇ ਆ, ਬੜੀਆਂ ਜਾਣਕਾਰੀਆਂ। ਮੈਂ ਕਈਆਂ ਦੀ ਪਰਸਨਲੀ ਮਤਲਬ ਕਿ ਕਹਿ ਲਓ ਵੀ ਦਾਦ ਵੀ ਦਿੰਦਾ, ਉਹਨਾਂ ਦੀ ਹੂੰ। ਜਿਹੜੀ ਉਹ ਕੋਸ਼ਿਸ਼ ਹੁੰਦੀ ਹੈ। ਪਰ ਬਹੁ ਗਿਣਤੀ ਚ ਹੋਏ ਹੋਏ ਹੋਏ, ਕੋਈ ਦਵਾਈਆਂ ਦੇ ਮਾਮਲੇ ਚ ਕੜੀ ਘੋਲੀ ਜਾਂਦਾ, ਕੋਈ ਠਰਕ ਭੋਰੀ ਜਾਂਦਾ। ਬਹੁਤ, ਮੈਂ ਕਹਿੰਦਾ ਕਿ ਬਈ ਪੌਡਕਾਸਟ ਕਾਹਦੇ ਹੋ ਗਏ ਆ, ਗੱਲਾਂ ਹੀ ਛੱਡ ਦਿਓ। ਤਾਂ ਬਹੁਤ ਹੀ ਜ਼ਿਆਦਾ ਨੀਵੇਂ ਪੱਧਰ ਤੇ ਚਲਾ ਗਿਆ ਕੰਮ। ਤੋਂ ਖੈਰ, ਇਸ ਵੇਲੇ ਪੌਡਕਾਸਟ ਸਫਾ ਦੇ ਵਿੱਚ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਹੂੰ। ਆਉਣ ਵਾਲੇ ਸਮੇਂ ਦਾ ਜਿਹੜਾ ਇਹਨਾਂ ਦਾ ਭਵਿੱਖ ਦਾ ਚਿਹਰਾ ਸੀਗਾ, ਕ੍ਰਿਸ਼ਨ ਤੂੰ ਗੋਲੀਆਂ ਵੇਚਦਾ,
ਚਿਹਰਾ ਬੀਬੀ ਜਿਹੜੀ ਕਹਿੰਦੀ ਕਿ ਦਲਜੀਤ ਤੱਕ ਮੇਰੀ ਵੀਡੀਓ ਪਹੁੰਚਾਓ। ਪਲੇਠਾ ਉਹਦਾ ਪੋਡਕਾਸਟ ਸੀ, ਪਹਿਲੀ ਚੋਰੀ ਪਹਿਲਾ ਫਾਹ। ਉਹ ਮਹਿਲਾ ਕਮਿਸ਼ਨ ਨੇ ਨੋਟਿਸ ਲੈ ਲਿਆ ਕਿ ਆ ਜਾ ਤੇਰੇ ਨਾਲ ਕਰਦੇ ਆ ਦੋ ਦੋ ਹੱਥ। ਜੀ ਬਿਲਕੁਲ, ਉਧਰ ਸ਼ੇਅਰ ਕੀਤੇ ਕਰਾਏ ਨੰਬਰ ਵਿੱਚੇ ਹੀ ਰਹਿ ਗਏ ਹੋਣੇ ਆ, ਜਿਹੜੇ ਪੋਡਕਾਸਟਰ ਨੇ ਪਹਿਲਾਂ ਕਰ ਲਈ ਸੀ ਇੰਟਰਵਿਊ, ਤੇ ਉਧਰ ਬੁੱਢੇ ਨਾਲੇ ਨੂੰ ਲੈ ਕੇ ਝੂਠ ਫੜਿਆ ਗਿਆ ਹੈ ਜੀ। ਹੁਣ ਦੱਸੋ, ਇਹ ਸ਼ਬਦ ਹੀ ਆਪਣੇ ਆਪ ਦੇ ਵਿੱਚ ਬੜਾ ਹਾਸੇ ਦਾ ਪਾਤਰ ਹੈ ਕਿ ਰਾਜਨੀਤੀ 'ਚ ਝੂਠ ਫੜਿਆ ਗਿਆ, ਤੇ ਰਾਜਨੀਤੀ 'ਚ ਤੇ ਸੱਚ ਫੜਨ ਦੀ ਲੋੜ ਹੈ, ਵੀ ਸੱਚ ਕਿੰਨਾ ਕੁ। ਬਿਲਕੁਲ। ਅੱਛਾ, ਲੁਧਿਆਣਾ ਪ੍ਰਸ਼ਾਸਨ ਨੇ ਇਹ ਝੂਠ ਬੋਲਿਆ ਹੈ। ਉਹ ਕਹਿੰਦੇ ਆ ਕਿ ਐਨਜੀਟੀ ਨੂੰ ਦੱਸਿਆ ਗਿਆ ਕਿ ਕੋਈ ਕਬਜ਼ਾ ਨਹੀਂ ਹੋਇਆ, ਪਰ ਪੀਏਸੀ ਦੀ ਰਿਪੋਰਟ ਕੀ ਕਹਿੰਦੀ ਹੈ। ਸਰ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਜਦੋਂ ਪੀਏਸੀ ਦੀ ਰਿਪੋਰਟ ਆ ਜਾਏਗੀ ਨਾ, ਜਾਂ ਕੈਗ ਦੀ ਰਿਪੋਰਟ ਆ ਜਾਏਗੀ, ਤਾਂ ਬਿਲਕੁਲ ਬਿਲਕੁਲ ਪਬਲਿਕ ਐਕਸ਼ਨ ਕਮੇਟੀ ਜੋ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਆ, ਉਹ ਦਾਅਵੇ ਤੋਂ ਬਿਲਕੁਲ ਉਲਟਿਆ। ਪ੍ਰਸ਼ਾਸਨ ਨੇ ਐਨਜੀਟੀ ਨੂੰ ਜਿਹੜੀ ਰਿਪੋਰਟ ਸੌਂਪੀ ਹੈ, ਉਹਦੇ ਚ ਕਿਹਾ ਕਿ ਬੁੱਢਾ ਦਰਿਆ ਦੇ ਕਿਨਾਰੇ ਕੋਈ ਕਬਜ਼ਾ ਨਹੀਂ ਹੈ। ਠੀਕ ਹੈ ਜੀ। ਉਧਰ ਜਦੋਂ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਆ ਜਿਹੜੇ ਕਪਿਲ ਅਰੋੜਾ, ਉਹਨਾਂ ਨੇ ਐਨਜੀਟੀ ਦੇ ਸਾਹਮਣੇ ਬੁੱਢਾ ਦਰਿਆ ਤੇ ਕਬਜ਼ੇ ਦੇ ਸਬੂਤ ਪੇਸ਼ ਕਰ ਦਿੱਤੇ, ਤੇ ਇਹਨਾਂ ਨੂੰ ਕਿਤੇ ਭੱਜਣ ਲਈ ਰਾਹ ਨਹੀਂ ਸੀ ਲੱਭਦਾ। ਉਹ ਜਿਵੇਂ ਗਾਣਾ ਸੀ ਨਾ, ਤੇਰੀਆਂ ਬਰੰਗ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ, ਭਈ ਏਦਾਂ ਹੀ ਆ, ਜਦੋਂ ਅਗਲੇ ਸਬੂਤ ਕੱਢ ਕੇ ਬਗਾਨੇ ਪੁੱਤ ਰੱਖ ਦਿੰਦੇ ਆ ਨਾ, ਤਾਂ ਫਿਰ ਭੱਜਣ ਨੂੰ ਥਾਂ ਨਹੀਂ ਮਿਲਦੀ। ਅੱਛਾ, ਇਸ ਮਾਮਲੇ ਦੇ ਵਿੱਚ ਤੇ ਇਹਨਾਂ ਨੇ 14 ਕਰੋੜ ਦਾ ਜਿਹੜਾ ਪ੍ਰੋਜੈਕਟ ਲਾਣਿਆ ਸੀ, ਉਹਨਾਂ ਨੇ ਤਸਵੀਰਾਂ ਤੇ ਸਾਰਾ ਕੁਝ ਪੇਸ਼ ਕਰਤਾ ਕਿ ਆ ਵੇਖੋ ਜੀ ਕਿੱਥੇ ਕੀ ਹੋ ਰਿਹਾ ਵਾ। ਤਾਂ ਹੀ ਹੈਰਾਨ ਹੋ ਜਾਓਗੇ ਕਿ 14 ਕਰੋੜ ਰੁਪਈਆ ਜਿਹੜਾ ਗ੍ਰੀਨ ਬੈਲਟ ਵਾਸਤੇ ਆਇਆ ਸੀ, ਉਹ ਵੀ ਖੱਪ ਖਪੂ ਗਿਆ ਜੀ। ਇਹ ਤਾਂ ਬੁਰੀ ਹਾਲਤ ਹੈ ਜੀ, ਬੁਰੀ ਹਾਲਤ ਹੈ। ਬੁੱਢੇ ਦਰਿਆ ਦੇ ਨਾਂ ਤੇ ਪਤਾ ਨਹੀਂ ਕਿੰਨੇ ਕੁ ਤਰ ਗਏ, ਕਿੰਨੇ ਕਿੰਨੇ ਤਰ ਜਾਣਾ, ਤਾਂ ਖਾਈ ਜਾਂਦੇ ਆ। ਸੀਚੇਵਾਲ ਸਾਹਿਬ ਵੀ ਆਏ ਸਨ ਪਿੱਛੇ ਜੇ ਮੈਦਾਨ ਦੇ ਵਿੱਚ, ਪਰ ਪਰਨਾਲਾ ਉੱਥੇ ਦਾ ਉੱਥੇ ਆ। ਗੁਰਪ੍ਰੀਤ, ਸਮਾਂ ਦੀ ਜਿਹੜਾ ਇਸ ਤਰ੍ਹਾਂ ਦਾ ਸਰਨਾਮਾ ਆਇਆ ਜੋ ਇਹਨਾਂ ਨੇ ਮਤਲਬ ਕਿ ਭੇਜਿਆ ਹੈ, ਜੀ। ਉਹ ਇਹਨਾਂ ਨੇ ਖਾ ਲਿਆ ਕੁਝ ਬੰਦਿਆਂ ਨੇ। ਜੀ। ਸਰਨਾਮਾ ਬੜਾ ਸੀਗਾ। ਤਾਂ ਗੱਲ ਇਹ ਆ ਕਿ ਭਾਈ ਇਦਾਂ ਦੀਆਂ ਕੋਸ਼ਿਸ਼ਾਂ ਜਿੱਥੇ ਬੇਈਮਾਨੀ ਦੇ ਨਾਲ ਲਿਬੜੀਆਂ ਨੇ, ਉੱਥੇ ਕੀ ਰਿਜ਼ਲਟ ਆਉਣਗੇ। ਤੇ ਜਿੱਥੇ ਪ੍ਰਸ਼ਾਸਨ ਖੁਦ ਝੂਠ ਬੋਲੀ ਜਾਂਦਾ ਹੈ ਕਿ ਨਹੀਂ ਜੀ ਉੱਥੇ ਕੋਈ ਕਬਜ਼ਾ ਨਹੀਂ ਹੋਇਆ, ਲੈਣਾ ਨਹੀਂ ਦੇਣਾ ਨਹੀਂ, ਤਾਂ ਉਹ ਜਿਹੜੇ ਪਬਲਿਕ ਐਕਸ਼ਨ ਕਮੇਟੀ ਵਾਲੇ ਸੀ, ਸੜਕ ਤੋਂ ਉੱਚੀ ਦੀਵਾਰ ਉਹ ਦਿਖਾਤੀ ਤਾਂ ਫੋਟੋ ਦੇ ਜ਼ਰੀਏ ਕਿ ਆਹ ਵੇਖੋ ਕਿੱਥੇ ਕਿੱਥੇ ਕਬਜ਼ਾ ਹੋਇਆ, ਉਹ ਦਿਖਾ ਦਿੱਤਾ। 58 ਫੁੱਟ ਦਾ ਬੈੱਡ ਮੌਕੇ ਤੇ ਸਿਰਫ 35 ਫੁੱਟ ਦਾ ਨਿਕਲਿਆ। ਮਤਲਬ ਕਿ ਹਰ ਗੱਲ ਤੇ ਝੂਠ। ਸਰ ਝੂਠ ਦੀ ਵੀ ਕੋਈ ਹੱਦ ਹੁੰਦੀ ਆ, ਪਰ ਇਸ ਸਰਕਾਰ ਦੇ ਵਿੱਚ ਝੂਠਾਂ ਨੇ ਵੀ ਹੱਦ ਮੁਕਾ ਲਈ ਆ, ਹੱਦ ਮੁਕਾ ਲਈ ਆ। ਮਤਲਬ ਕਿ ਝੂਠ ਤੇ ਬਹੁਤ ਜ਼ਿਆਦਾ ਹਾਵੀ ਆ। ਪਰ ਜਦੋਂ ਬੜੇ ਬੜੇ ਇਹਨਾਂ ਦੇ ਹਾਕਮ ਹੀ ਝੂਠੇ ਹੋਣ, ਗੱਪੌੜੀ ਹੋਣ, ਮਤਲਬ ਕਿ ਜਿੱਦਾਂ ਕੁਝ ਠਰਕੀ ਵੀ ਹੋ ਗਿਆ ਇਹਨੇ ਵਿੱਚ, ਕੁਝ ਉਹ ਲਤੀਫੇਬਾਜ਼ ਹੋਣ, ਤਾਂ ਫਿਰ ਕੀ ਕਹਾਣੀ ਹੋਏਗੀ ਥੱਲੇ ਪ੍ਰਸ਼ਾਸਨ ਦੀ, ਕੀ ਕਹਾਣੀ ਹੋਏਗੀ। ਬਿਲਕੁਲ ਜੀ। ਉਧਰ ਅਕਾਲੀਆਂ ਦੀ ਰੈਲੀ 'ਚ ਕਹਿੰਦੇ ਕਬੂਤਰਬਾਜੀ, ਇਹ ਕੀ ਮਾਮਲਾ ਹੈ? ਸਾਡੇ ਉੱਡ ਦੇ ਕਬੂਤਰ ਚੀਨੇ, ਸੜਦਾ ਪਿੰਡ ਸਾਰਾ ਨਹੀਂ। ਇਹ ਵੀ ਕਬੂਤਰਾਂ ਤੇ ਆ ਗਏ ਨੇ ਹੁਣ ਕੱਲ ਹੀ। ਦੇਖੋ ਗੱਲ ਇਹ ਆ ਕਿ ਭਾਈ ਹੁਣ ਸਾਰੇ ਜਿਹੜੇ ਨਾ ਹੱਥ ਪੱਲਾ ਮਾਰਦੇ ਪਏ ਆ। ਅਸਲ ਦੇ ਵਿੱਚ ਕੀ ਆ ਕਿ ਤੁਹਾਨੂੰ ਪਤਾ ਹੀ ਆ ਪਿੱਛੇ ਜੇ ਕਿਲਾ ਰਾਏਪੁਰ ਦੇ ਵਿੱਚ ਬਲਦ ਗੱਡੀਆਂ ਦੀ ਜਿਹੜੀ ਦੌੜ ਹੁੰਦੀ ਆ, ਉਹਦੇ ਤੇ ਰਾਜਨੀਤੀ ਹੋਈ ਸੀ, ਯਾਦ ਆ ਤੁਹਾਨੂੰ? ਕਿ ਅਸੀਂ ਜੀ ਰੋਕ ਹਟਵਾਈ ਆ, ਤੇ ਖੁਦ ਮਾਨ ਸਾਹਿਬ ਉੱਥੇ ਖੇਡਾਂ 'ਚ ਗਏ ਸਨ। ਉਹਨਾਂ ਨੇ ਪੂਰਾ ਮਤਲਬ ਕਿ ਕ੍ਰੈਡਿਟ ਲੈਣ ਦਾ ਯਤਨ ਕੀਤਾ ਸੀਗਾ। ਹੁਣ ਕੀ ਆ ਕਿ ਜਿੱਦਾਂ ਕਈ ਪਿੰਡਾਂ ਦੇ ਵਿੱਚ ਅੱਜ ਕੱਲ ਛੜੇ ਆ, ਤਾਂ ਉੱਥੇ ਪਹਿਲਾਂ ਅਕਾਲੀਆਂ ਦੀ ਇੱਕ ਰੈਲੀ ਦੇ ਵਿੱਚ ਇਹ ਕੰਮ ਚੱਲਿਆ ਕਿ ਛੜਿਆਂ ਨੂੰ ਪੈਨਸ਼ਨ ਲਾਈਏ। ਔਰ ਕਮਾਲ ਦੀ ਗੱਲ ਆ ਸਾਹਿਬ ਕਿ ਇਹਨਾਂ ਦਾ ਇੱਕ ਪੁਰਾਣਾ ਸਾਥੀ ਜਿਹੜਾ ਅੱਜ ਕੱਲ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਸਰਦੂਲਗੜ੍ਹ ਤੋਂ, ਗੁਰਪ੍ਰੀਤ ਸਿੰਘ ਬਣਾਲੀਆ, ਉਹਨੇ ਸਦਨ ਦੇ ਵਿੱਚ ਖਲੋ ਕੇ ਕਹਿ ਦਿੱਤਾ ਕਿ ਵਾਕਿਆ ਯਾਰ ਛੜਿਆਂ ਦੀ ਪੈਨਸ਼ਨ ਬਾਰੇ ਸੋਚਣਾ ਚਾਹੀਦਾ ਜੀ। ਅੱਜ ਤੇ ਹੈਰਾਨਗੀ ਦੀ ਹੱਦ ਨਹੀਂ ਰਹੀ ਕਿ ਅਕਾਲੀਆਂ ਦੀ ਜਗਰਾਉਂ ਵਾਲੀ ਸਾਈਡ ਤੇ ਰੈਲੀ ਸੀ, ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ, ਤੇ ਨਾਲੇ ਇੱਕ ਹੋਰ ਵੀ ਕਹਿੰਦੇ ਹੁੰਦੇ ਆ, ਗੱਡੀਆਂ ਵਾਲਿਆਂ ਗੱਡੀਆਂ ਰੋਕ ਲੀਆਂ, ਗੱਡਿਆਂ ਵਾਲਿਆਂ ਗੱਡੇ ਵੇ ਜਦ ਮੈਂ ਗਈ ਜਗਰਾਵੀ ਅੱਡੇ। ਤਾਂ ਗੱਲ ਇਹ ਆ ਕਿ ਇਹ ਅੱਜ ਜਗਰਾਵਾਂ ਅੱਡੇ ਤੇ ਗਏ ਸਨ ਪ੍ਰਧਾਨ ਹੋਰੀ, ਤੇ ਉੱਥੇ ਕਬੂਤਰਾਂ ਵਾਲੀਆਂ ਛਤਰੀਆਂ ਸਜਾ ਕੇ ਲਿਆਏ ਸਨ ਲੋਕ। ਪ੍ਰਧਾਨ ਛਤਰੀਆਂ ਵੇਖ ਕੇ ਕਹਿੰਦੇ ਵੀ ਆਪਾਂ ਕਬੂਤਰਬਾਜੀ ਨੂੰ ਖੁੱਲ ਦੇ ਦਿਆਂਗੇ।
ਗੱਲ ਹੈ ਕੋਈ? ਕਬੂਤਰ ਹੂੰ, ਉਡਾਇਆ ਕਰਾਂਗੇ। ਤੋ ਗੱਲ ਇਹ ਹੈ ਕਿ ਅਸੀਂ ਰੱਖ ਲੈ ਕਬੂਤਰ ਹਾਣ ਦੀਏ। ਤੋ ਗੱਲ ਇਹ ਆ ਵੀ ਮੈਨੂੰ ਲੱਗਦਾ ਕਿ ਹੋ ਸਕਦਾ ਸੁਖਬੀਰ ਸਿੰਘ ਬਾਦਲ ਵੀ ਕਹਿਣ ਕਿ ਕਿਉਂਕਿ ਇਹ ਜਾਨਵਰ ਬਹੁਤ ਰੱਖਦੇ ਆ ਕਿ ਭਾਈ ਮੈਂ ਤੇ ਆਪ ਜੀ, ਰੱਖੂੰਗਾ। ਤਾਂ ਉਹ ਇਸ ਕਰਕੇ ਕਿਉਂਕਿ ਮਾਲਵੇ ਦੇ ਵਿੱਚ ਕਬੂਤਰਾਂ ਦੇ ਸ਼ੌਕੀਨਾਂ ਦੀ ਗਿਣਤੀ ਆ, ਹਰ ਜੀ, ਵਰਗ ਤੇ ਆਖਿਆ। ਐਤਕੀ ਇੱਕ ਇੱਕ ਵੋਟ ਦੀ ਕੀਮਤ ਆ ਹਰੇਕ ਪਾਰਟੀ ਵਾਸਤੇ। ਐਸੀ ਵੋਟ ਲਈ ਤੁਸੀਂ ਵੇਖ ਲਓ, ਭਾਜਪਾ ਤੋਂ ਲੈ ਕੇ ਤੇ ਆਮ ਆਦਮੀ ਪਾਰਟੀ ਤੱਕ ਕਿੰਨੀ ਰੇਸ ਲੱਗੀ ਆ। ਹਰ ਵਰਗ ਨੂੰ ਐਤਕੀ ਹਰ ਪਾਰਟੀ ਜਿਹੜੀ ਆ ਉਹ ਆਪਣੇ ਨਾਲ ਜੋੜਨਾ ਚਾਹੁੰਦੀ ਆ। ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਡੋਡੇ ਬੀਜਣ ਵਾਲਿਆਂ ਦਾ ਜਿਹੜਾ ਬਹੁਤ ਵੱਡਾ ਵਰਗ ਆ, ਜਿਹੜੇ ਵਕਾਲਤ ਕਰਦੇ ਆ ਕਿ ਭਾਈ ਭੁੱਖੀ ਦੀ ਖੇਤੀ ਖੋਲ ਦਿਓ ਓਏ, ਬਾਕੀ ਸਭ ਕੁਝ ਭਾਵੇਂ ਬੰਦ ਕਰ ਦਿਓ, ਪੈਟਰੋਲ ਗੈਸ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਸਾਰ ਲਾਂਗੇ, ਪਰ ਹੜਾ ਖਸ ਬਜਾ ਦਿਓ, ਬਸ ਖਾਸ ਮੁੱਦਾ ਹੈ। ਤਾਂ ਮੈਨੂੰ ਲੱਗਦਾ ਕਿ ਇਹਦੇ ਤੇ ਵੀ ਖੁੱਲ੍ਹਾ ਦੇਣ ਦਾ ਯਤਨ ਜਿਹੜਾ ਹੈ ਕੁਝ ਪਾਰਟੀਆਂ ਕਰਨਗੀਆਂ, ਕਿਉਂਕਿ ਇਹਨਾਂ ਦੀ ਵੀ ਵੋਟ ਦੱਸਦੇ ਆ ਕਿ ਲੱਖਾਂ ਦੇ ਵਿੱਚ ਆ। ਹੂੰ, ਜੀ, ਬਿਲਕੁਲ, ਬਿਲकुल। ਤੇ ਉਧਰ ਰਾਜਸਥਾਨ ਤੋਂ ਲਈ ਜਾਵੇਗੀ, ਕਹਿੰਦੇ ਪਾਣੀ ਦੀ ਕੀਮਤ ਕੱਲਾ-ਕੱਲਾ ਰੁਪਈਆ ਗਿਣਾਇਆ ਜਾ ਰਿਹਾ ਸੀ। ਹਾਂਜੀ, ਦੇਖੋ ਗੱਲ ਇਹ ਆ ਕਿ ਇਹ ਉਸੇ ਤਰਜ਼ ਤੇ ਲਿਆ ਜਾਏਗਾ ਜਿਸ ਤਰਜ਼ ਤੇ ਤੁਹਾਨੂੰ ਪਤਾ ਹੈ ਨਾ, ਇਹਨਾਂ ਨੇ ਟਰਾਲੀ ਲੱਦ ਕੇ 69 ਟਰੈਕਟਰ ਦੇ ਪਿੱਛੇ ਪਾਈ ਸੀ। ਵੇਖਿਆ ਕਿ ਨਹੀਂ, ਜਦੋਂ ਸਿੰਘੂ ਬਾਰਡਰ ਤੋਂ ਇਹਨੂੰ ਲੰਘੀ ਸੀ, ਆਰਡੀਐਫ ਦਾ ਪੈਸਾ ਲੱਦ ਕੇ ਲਿਆਏ ਸਨ, ਜਿਹਦੇ 'ਚ ਹੂੰ, ਟਰੰਕ ਭਰੇ ਹੋਏ ਸਨ। ਮਾਨ ਸਾਹਿਬ ਉੱਤੇ ਬੈਠੇ ਸਨ, ਚੀਮਾ ਸਾਹਿਬ 69 ਨੂੰ ਰੇਸ ਦੇ ਕੇ ਤੇ ਖਿੱਚੀ ਲਿਆਉਂਦੇ ਸਨ ਅੰਬਾਲੇ ਵੱਲ। ਉਹ ਬਾਈ ਕਿਹੜੀਆਂ ਗੱਲਾਂ ਕਰਦੇ ਆ। ਇਹਨਾਂ ਨੂੰ ਹੁਣ ਚੇਤਾ ਆਇਆ ਕਿ ਰਾਜਸਥਾਨ ਨੂੰ ਪਾਣੀ ਵਗਣ ਡਿਆ, 4 ਸਾਲ ਸੁੱਤੇ ਸਨ। ਤੇ ਜੀ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਇਹ ਕਹਿੰਦੇ ਸਨ ਅਸੀਂ ਇਹਨਾਂ ਦੇ ਹਿੱਕ ਤੇ ਛਾਤੀ ਤੇ ਚੜ ਕੇ ਲੈ ਕੇ ਆਵਾਂਗੇ। ਅੱਜ ਤੱਕ ਇਹਨਾਂ ਦੇ ਰਾਜ ਦਾ ਇੱਕ ਪੈਨੀ ਵੀ ਦੱਸ ਦਿਓ ਆਰਡੀਐਫ ਦਾ ਲਿਆ ਸਕੇ ਆ ਇਹ? ਤੋ ਹੂੰ, ਗੱਲਾਂ ਕਰਨੀਆਂ ਸੁਖਲੀਆਂ ਨੇ ਕਿ ਸਾਡਾ 1,55,000 ਕਰੋੜ ਰੁਪਈਆ ਜਿਹੜਾ ਜੀ ਉਹ ਬਣ ਗਿਆ। ਭਾਈ ਬਣ ਗਿਆ ਉਹ ਤੇ ਸਾਨੂੰ ਵੀ ਪਤਾ, ਬੱਚੇ ਨੂੰ ਪਤਾ। ਕਿਤਨਾ ਲਿਆਓਗੇ ਦੱਸੋ ਤੇ ਸਹੀ ਜਰਾ। ਅਸੀਂ ਜੀ ਪੱਤਰ ਲਿਖ ਦਿੱਤਾ, ਤੇਰੇ ਪੱਤਰ ਪੜ ਰੋਏ ਤੇ ਤੈਨੂੰ ਚੇਤੇ ਕਰ ਰੋਏ। ਅਸੀਂ ਬਾਦਲ ਹੋਰਾਂ ਦੇ ਪੱਤਰ ਅਜੇ ਚੇਤੇ ਕਰਕੇ ਰੋਨੇ। ਤੋ ਗੱਲ ਇਹ ਆ ਕਿ ਇਹ ਸਿਰਫ ਤੇ ਸਿਰਫ ਹੁਣ ਜਜ਼ਬਾਤੀ ਮੁੱਦਿਆਂ ਨੂੰ ਛੋਹਣ ਦਾ ਇੱਕ ਢੰਗ ਆ। ਗੱਲ ਅਸਲ ਦੇ ਵਿੱਚ ਇਹ ਆ ਕਿ ਜੇ ਮਾੜਾ ਜਿਹਾ ਕਿਤੇ ਅਮਿਤ ਸ਼ਾਹ ਹੋਰਾਂ ਨੇ ਦਾਬਾ ਮਾਰ ਦਿੱਤਾ ਤੇ ਹੋ ਸਕਦਾ ਹਸਪਤਾਲ ਫੇਰ ਜਾਣਾ ਪਵੇ। ਇਹਨਾਂ ਤਿਲਾਂ 'ਚ ਤੇਲ ਨਹੀਂ ਜੇ ਹੈਗੇ। ਉਹ ਹੂੰ, ਬੰਦੇ ਹੋਰ ਹੁੰਦੇ ਆ, ਉਹ ਬੰਦੇ ਹੋਰ ਹੁੰਦੇ ਆ ਜਿਹੜੇ ਹਕੂਕਾਂ ਲਈ ਲੜਨ। ਉਹ ਡਰਾਮੇ ਨਹੀਂ ਕਰਦੇ ਹੁੰਦੇ ਨੇ। ਮੈਂ ਖੁਦ ਇਸ ਹੱਕ ਦੇ ਵਿੱਚ ਆ ਕਿ ਰਾਇਲਟੀ ਮਿਲਣੀ ਚਾਹੀਦੀ ਹੈ। ਅਸੀਂ ਲੋਅਰ ਸਟੇਟ ਆ, ਰਾਈਪੇਰੀਅਨ ਸਟੇਟ ਆ, ਅਸੀਂ ਬਰਬਾਦ ਹੁੰਦੇ ਆ, ਸਾਨੂੰ ਰਾਇਲਟੀ ਮਿਲਣੀ ਚਾਹੀਦੀ ਆ। ਹਰਿਆਣੇ ਕੋਲੋਂ ਵੀ ਮਿਲਣੀ ਚਾਹੀਦੀ ਹੈ ਸਾਨੂੰ। ਕਿਉਂ? ਠੀਕ ਹੈ, ਉਹਦਾ ਪਾਣੀ ਦਾ ਵੰਡ ਦਾ ਝਗੜਾ ਸਾਡੇ ਨਾਲ ਹੈ, ਉਹ ਸਾਡੇ ਚੋਂ ਜੀ, ਨਿਕਲਿਆ। ਰਾਜਸਥਾਨ ਦਾ ਤਾਂ ਕੋਈ ਲੱਲਾ ਕੱਖਾ ਹੀ ਨਹੀਂ ਸਾਡੇ ਨਾਲ। ਪਰ ਰਾਇਲਟੀ ਹਰਿਆਣੇ ਤੋਂ ਵੀ ਲੈਣੀ ਬਣਦੀ ਆ, ਦਿੱਲੀ ਤੋਂ ਹੂੰ, ਵੀ ਲੈਣੀ ਬਿਲकुल। ਬਣਦੀ ਆ, ਗਾਂ ਪਾਣੀ ਜਾਂਦਾ, ਚੰਡੀਗੜ੍ਹ ਤੋਂ ਵੀ ਲੈਣੀ ਬਣਦੀ ਆ ਰਾਇਲਟੀ। ਕਿਉਂ? ਕਿਉਂਕਿ ਅਸੀਂ ਉਸ ਪਾਣੀ ਦੀ ਮਾਰ ਝੱਲਦੇ ਆ। ਤਾਂ ਇੱਕ ਭਾਵੇਂ ਕੋਟਾ ਹੋਣ ਚਾਹੇ ਸੈਂਟਰ ਸਰਕਾਰ ਹੋਵੇ, ਉਹ ਦੇਣਗੇ ਤਾਂ ਨਹੀਂ, ਪਰੰਤੂ ਇਹ ਮੰਗ ਰੱਖਣੀ ਚਾਹੀਦੀ ਹੈ ਕਿ ਸਾਰੀਆਂ ਜਿਹੜੀਆਂ ਬਾਈ ਇਹਦੇ ਵਿੱਚ ਸਟੇਕ ਹੋਲਡਰ ਸਟੇਟਾਂ ਨੇ, ਉਹ ਸਾਰੀਆਂ ਰਾਇਲਟੀ ਪੇ ਕਰਨ ਸਾਨੂੰ। बिल्कुल। ਚਲੋ ਇੰਨੀ ਗੱਲ ਜ਼ਰੂਰ ਹੈ ਕਿ ਮਾਨ ਸਾਹਿਬ ਨੇ ਇਹ ਆਵਾਜ਼ ਚੁੱਕੀ, ਇਹ ਮੁੱਦਾ ਚੁੱਕਿਆ, ਪਰ ਮੈਨੂੰ ਨਹੀਂ ਜਾਪਦਾ ਕਿ ਕੋਈ ਅਸੀਂ ਵੇਖਾਂਗੇ ਕਿ ਬੜਾ ਵੱਡਾ ਇਹਦੇ ਵਿੱਚ ਕੋਈ ਕਦਮ ਚੁੱਕ ਲਿਆ ਇਹਨਾਂ ਨੇ।